बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आले मुहम्मद व बारिक वसल्लम वसल्लम अलैहि। लखां करोड़ां दरूद सोने कमली वाले आका हज़रत मुहम्मद अरबी सल्लल्लाहु अलैहि वसल्लम थे, आप दी आल थे, आप दे सहाबा थे। मेरा नाम जी डॉक्टर गज़नफर बुखारी है, पंजाब पाकिस्तान तो हाँ। ਤੁਸੀਂ ਦੇਖ ਰਹੇ ਹੋ PhD ਪੰਜਾਬੀ ਸਟੂਡੀਓ ਦਾ ਪ੍ਰੋਗਰਾਮ ਡਾਕਟਰ ਗਗਨਫਰ ਦੇ ਪੁਰਾਣੇ। ਅੱਜ ਜਿਹੜੇ ਸਾਡੇ ਪੁਰਾਣੇ ਬਣੇ ਨੇ ਬਹੁਤ ਖੂਬਸੂਰਤ ਨੌਜਵਾਨ ਨੇ, ਪੰਜਾਬੀ ਦੇ ਬਹੁਤ ਖੂਬਸੂਰਤ ਸੇਵਾਦਾਰ ਨੇ, ਪੰਜਾਬੀ ਲਹਿਰ ਦੇ ਆਨਰ ਨੇ। ਉਹਨਾਂ ਨੇ ਪੰਜਾਬੀ ਲਹਿਰ ਜੁੜਾ ਦਿੱਤੀ ਪੂਰੇ ਜੱਗ ਤੇ, ਪੰਜਾਬੀ ਕਰ ਦਿੱਤੀ ਤੇ ਪੰਜਾਬੀ ਲਹਿਰ ਪੰਜਾਬੀ ਜ਼ਬਾਨ ਦਾ ਸਭ ਤੋਂ ਵੱਡਾ YouTube ਚੈਨਲ ਹੈ। ਅਸੀਂ ਨਾਸਰ ਢਿੱਲੀ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਰਕਾਰ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਸਾਡੇ ਲਈ। ਸਰ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ, ਮੁਹੱਬਤ ਦਾ ਬਹੁਤ ਸ਼ੁਕਰੀਆ। ਅਸੀਂ ਜੀ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਤੁਸੀਂ ਆਪਣੇ ਨੇ ਤੁਹਾਡੇ ਰਜੇਵੇਂ ਨੇ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਨਾਸਰ ਜੀ ਪ੍ਰੋਗਰਾਮ ਵੱਲ ਵਧਦੇ ਆ। ਤੁਹਾਡੇ ਪਿੰਡ ਦੇ ਵਿੱਚ ਇੱਕ ਦਰਬਾਰ ਸ਼ਰੀਫ ਹੈ ਸਾਬਰੀ ਸਿਲਸਿਲੇ ਦਾ। ਬਜ਼ੁਰਗਾਂ ਤੋਂ ਗੱਲ ਸ਼ੁਰੂ ਕਰੀਏ ਜੀ, ਬਰਕਤ ਹੋ ਜਾਏਗੀ। ਉਹਨਾਂ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਪਹਿਲੇ ਜੀ, ਨਾਲੇ ਆਪਣੇ ਪਿੰਡ ਬਾਰੇ ਦੱਸੋ ਜੀ। ਪਿੰਡ ਡਾਕਟਰ ਸਾਹਿਬ ਆਪਣਾ ਪੰਜਵਾਰ ਇੱਥੇ ਫੈਸਲਾਬਾਦ। ਵੈਸੇ ਜਦੋਂ 12 ਵਜੇ ਸੀ ਉਦੋਂ ਨੰਬਰ ਨਾਲ ਤੁਹਾਨੂੰ ਪਤਾ ਨਹਿਰਾਂ ਦੇ ਨਾਲ ਨੰਬਰ ਰੱਖ ਦਿੱਤੇ ਗਏ ਸੀ। ਉਹ ਝੰਗ ਬਰਾਂਚ ਤੇ ਪਿੰਡ ਸਾਡਾ 6 ਲੱਗਦਾ, ਨਾਲ 6 ਚੱਕ ਪੰਜਵਾਰ। ਤੇ ਦਰਬਾਰ ਸ਼ਰੀਫ ਬਿਲਕੁਲ ਜੀ ਸਾਡੇ ਪੀਰੋ ਮੁਰਸ਼ਿਦ ਮੇਰੇ ਉਹਨਾਂ ਦਾ ਦਰਬਾਰ ਸ਼ਰੀਫ ਹੈ, ਸਾਬਰੀ ਚਿਸ਼ਤੀ ਸਿਲਸਿਲੇ ਦਾ ਤਾਲੁਕ। ਜੇ ਆਪਾਂ ਪਿੱਛੋਂ ਗੱਲ ਕਰੀਏ ਤੇ ਪੰਜਵਾਰ ਦੇ ਵਿੱਚ ਪਿੰਡ ਦੇ ਬਾਰ-ਬਾਰ ਉੱਥੇ ਵੀ ਪਿੱਛੇ ਅੰਮ੍ਰਿਤਸਰ ਤਰਨ ਦੇ ਵਿੱਚ ਉੱਥੇ ਦਰਬਾਰ ਸ਼ਰੀਫ ਹੈ ਪੀਰ ਮੋਹਕਮ ਸ਼ਾਹ ਸਰਕਾਰ ਦਾ। ਤੇ ਉਹ ਮੈਂ ਅਕਸਰ ਪ੍ਰੋਗਰਾਮ ਦੇ ਵਿੱਚ ਗੱਲ ਕਰਦਾ ਹੁੰਦਾ, ਮੇਰੇ ਬਾਈ ਅਕਸਰ ਕਹਿੰਦੇ ਹੁੰਦੇ ਸੀ ਯਾਰ ਕਿਸੇ ਵੇਲੇ ਨਾ ਮੈਨੂੰ ਉੱਥੇ ਤੇ ਲੈ ਚੱਲ। ਉਹ ਅੱਜ ਹੁਣ ਹੁਣ ਤਾਂ ਸੋਸ਼ਲ ਮੀਡੀਆ, ਪਹਿਲਾਂ ਜ਼ਰਾ ਕੰਮ ਥੋੜਾ ਜਿਹਾ ਨਾ ਕ੍ਰਿਟੀਕਲ ਜਿਹਾ ਸੀ, ਸਮਝ ਆਈਡੀਆ ਨਹੀਂ ਸੀ ਹੁੰਦਾ ਕਿ ਕਿਸ ਤਰ੍ਹਾਂ ਸਾਰੇ ਮਾਮਲਾਤ ਹੋਣੇ। ਉਹਨਾਂ ਦੀ ਬੜੀ ਖੁਆਇਸ਼ ਹੁੰਦੀ ਸੀ ਕਿਉਂਕਿ ਉਹਨਾਂ ਦਾ ਲਗਾਓ ਬਹੁਤ ਸੀ। ਹੁਣ ਵੀ ਮੁਹੱਰਮ ਦੀ 23, 24, 25, 26 ਦੇ ਕਵਾਲੀ ਹੁੰਦੀ, ਉੱਥੇ ਮੇਲਾ ਹੁੰਦਾ ਦਰਬਾਰ ਸ਼ਰੀਫ ਤੇ ਉਸ ਮੁਬਾਰਕ ਹੁੰਦਾ, ਸਾਰਾ ਇਕੱਠ ਹੁੰਦਾ। ਫਿਰ ਉਹਨਾਂ ਦੀ ਗੱਲਾਂ ਬਹੁਤ ਯਾਦ ਆਉਂਦੀਆਂ। ਬਜ਼ੁਰਗ ਮੇਰੇ ਉਹਨਾਂ ਦੀ ਡੈਥ ਹੋ ਗਈ ਆ 2-3 ਸਾਲ ਪਹਿਲੇ। ਮੈਂ ਅਕਸਰ ਹੀ ਪ੍ਰੋਗਰਾਮ 'ਚ ਕਹਿੰਦਾ ਹੁੰਦਾ ਤੇ ਉਹ ਵੇਖੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਕਟਰ ਸਾਹਿਬ ਜਿਹੜੀ ਨਾ ਜੁੜੇ ਹੁੰਦੇ ਆ ਆਪਾਂ ਨਾ। ਉਹ ਲਾ ਲਓ ਤੁਸੀਂ ਸਾਡਾ ਪਿਛੋਕੜ ਹੋਵੇ ਜਾਂ ਜੇ ਆਪਾਂ ਗੱਲ ਕਰੀਏ ਗੁਰੂਆਂ ਪੀਰਾਂ ਦੀ, ਉਹਨਾਂ ਦੀ ਗੱਲ ਕਰ ਲਈਏ, ਜਾਂ ਜਿਸ ਤਰ੍ਹਾਂ ਦਰਬਾਰ ਸ਼ਰੀਫ ਹੈ, ਮੇਰੇ ਬਾਈ ਹੋਣੀ ਦਾਦਾ ਜੀ ਉਹਨਾਂ ਦਾ ਬੜਾ ਲਗਾਓ ਸੀ। ਇੱਕ ਸਾਨੂੰ ਇੱਕ ਦੂਜੇ ਵੱਲ ਖਿੱਚ ਰਹਿੰਦੀ ਹੈ ਨਾ ਕਿਸੇ ਨਾ ਕਿਸੇ ਤਰੀਕੇ ਨਾਲ। ਉਹਦੇ ਪਿੱਛੇ ਵੀ ਕੁਝ ਰੂਹਾਨੀ ਗੱਲਾਂ ਜੁੜੀਆਂ ਹੁੰਦੀਆਂ, ਕੁਝ ਵੈਸੇ ਥੋੜਾ ਜਿਹਾ ਲਗਾਓ ਹੁੰਦਾ, ਕੁਝ ਵੈਸੇ ਅਸੀਂ ਲੱਗਦਾ ਅਸੀਂ ਇੱਕੋ ਕੁਛ ਹੈ। ਉਹ ਥੋੜਾ ਜਿਹਾ ਪਿਆਰ ਜ਼ਿਆਦਾ ਸੀ ਮੇਰੇ ਅੱਬਾ ਜੀ ਦਾ ਨਾ। ਤੇ ਉਹ ਮੈਂ ਅਕਸਰ ਹੀ ਪ੍ਰੋਗਰਾਮ 'ਚ ਕਹਿੰਦਾ ਵੀ ਉਹਨਾਂ ਦੀ ਖੁਆਇਸ਼ ਕਿਤੇ ਨਾ ਕਿਤੇ ਨਾ ਮੈਂ ਸਮਝਦਾ ਵੀ ਅਧੂਰੀ ਰਹਿ ਗਈ, ਵੀ ਉਹ ਜਾ ਨਹੀਂ ਸਕੇ ਉੱਧਰ। ਸੋ ਉਹਨਾਂ ਦੀ ਲੋਕਾਂ ਨੂੰ ਇੱਕ ਦੂਜੇ ਨਾਲ ਮੀਟਅਪ ਕਰਾ ਕੇ, ਉਹਨਾਂ ਨੂੰ ਮਿਲਾ ਕੇ ਉਹਨਾਂ ਦੀ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰੀ ਜੀ। ਬਹੁਤ ਬੜਾ ਜੀ, ਬਹੁਤ ਬੜਾ ਕੰਮ ਹੈ ਜੀ ਇਹ, ਬਹੁਤ ਬੜਾ। ਤੁਸੀਂ ਇਹ ਜਿਹੜੀ ਤੁਸੀਂ ਤੁਹਾਡੇ ਚੈਨਲ ਤੇ ਮੈਂ ਰਵਾਇਤ ਦੇਖਣਾ ਵਾ, ਸਿੱਖ ਭਾਈਚਾਰੇ ਨਾਲ ਗੱਲਾਂ ਕਰਦੇ ਹੋ ਤੁਸੀਂ। ਇਹ ਰਵਾਇਤ ਤੁਸੀਂ ਰਾਏ ਮੁਲਾਰ ਮੁਹੰਮਦ ਭੱਟੀ, ਬਾਬਾ ਗੁਰੂ ਨਾਨਕ ਤੋਂ ਸ਼ੁਰੂ ਹੋਣ ਵਾਲੀ ਜਿਹੜੀ ਰਵਾਇਤ ਸੀ ਉਸ ਨੂੰ ਲੈ ਕੇ ਟੁਰੇ ਜੇ। ਭਾਈ ਨਬੀ ਖਾਂ, ਗਨੀ ਖਾਂ, ਕਰੀਮ ਬਖਸ਼, ਰਹੀਮ ਬਖਸ਼ ਉਹਨਾਂ ਦੀ ਰਵਾਇਤ ਨੂੰ ਲੈ ਕੇ ਟੁਰੇ ਜੇ ਤੁਸੀਂ। ਬਹੁਤ ਬੜੀ ਗੱਲ ਹੈ ਜੀ, ਬਹੁਤ ਬੜੀ ਗੱਲ ਹੈ ਇਹ। ਅੱਛਾ, ਇਹ ਬਹੁਤ ਬੜੀ ਗੱਲ ਹੈ ਜੀ ਕਿ ਅੱਲਾ ਦੇ ਵਲੀ ਨਾਲ ਪਿਆਰ ਹੋਣਾ ਹੈ ਜੀ, ਅੱਲਾ ਦੇ ਨੇਕ ਬੰਦੇ ਨਾਲ ਪਿਆਰ ਹੋਣਾ, ਇਹ ਕਿਸਮਤ ਦਾ ਨਸੀਬ ਹੁੰਦਾ ਹੈ ਜੀ। ਤੁਹਾਡੇ ਬਜ਼ੁਰਗਾਂ ਤੇ ਅੱਲਾ ਤਾਲਾ ਰਹਿਮਤਾਂ ਬਰਕਤਾਂ ਕਰੇ। ਬਹੁਤ ਚੰਗਾ ਲੱਗ ਰਿਹਾ ਸਾਡੇ ਨਾਲ ਤੁਸੀਂ ਅੱਜ ਮੌਜੂਦ ਹੋ। ਅੱਛਾ, ਪੰਜਾਬੀ ਲਹਿਰ ਦਾ ਖਿਆਲ ਜਿਹੜਾ ਫਿਰ ਇਹ ਵਜ੍ਹਾ ਬਣੀ, ਮਤਲਬ ਤੁਸੀਂ ਚਾਹੁੰਦੇ ਸੀ ਕਿ ਮਤਲਬ ਜਿਹੜੇ ਸਿੱਖ ਮੁਸਲਿਮ ਭਾਈਚਾਰਾ ਹੈ ਇਸ ਨੂੰ ਨਜ਼ਦੀਕ ਲਿਆਂਦਾ ਜਾਏ, ਪੰਜਾਬੀ ਬੋਲੀ ਦੀ ਸੇਵਾ ਕੀਤੀ ਜਾਏ। ਕੀ ਵਜ੍ਹਾ ਬਣੀ, ਅਸਲ ਵਜ੍ਹਾ ਕੀ ਸੀ ਪੰਜਾਬੀ ਲਹਿਰ ਦਾ ਖਿਆਲ? ਵੈਸੇ ਤਾਂ ਗੱਲ ਡਾਕਟਰ ਸਾਹਿਬ ਕਿ ਸਾਡੇ ਹੱਡਾਂ ਨਾਲ ਹੀ ਜੁੜੀ ਹੈ ਗੱਲ, ਕਿ ਸਾਡੇ ਅੰਦਰ ਹੀ ਹੈ ਸਾਰਾ ਕੁਛ, ਸਾਨੂੰ ਸਾਡੇ ਵੱਡਿਆਂ ਤੋਂ ਹੀ ਮਿਲਿਆ। ਮੈਂ ਆਪਣੇ ਦਾਦਾ ਜੀ ਕੋ ਖਾਸ ਕਰ, ਮੇਰੇ ਦਾਦਾ ਜੀ ਦਾ ਅੱਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ, ਜੰਨਤ ਜਗ੍ਹਾ ਦੇਵੇ, ਉਮਰ ਯਾਦ ਨੰਬਰਦਾਰ ਸਾਹਿਬ। ਤੇ ਉਹ ਉਹਨਾਂ ਕੋਲ ਮੈਂ ਬੜਾ ਬਹਿੰਦਾ ਹੁੰਦਾ ਤੇ ਉਹਨਾਂ ਦੀਆਂ ਗੱਲਾਂ ਬਹੁਤ ਸੁਣਦਾ ਹੁੰਦਾ ਵੀ ਯਾਰ ਸਾਡੇ ਲਾਗੇ ਮੁੱਲਾਂਪੁਰ ਪਿੰਡ ਆ, ਇੱਥੇ ਉਹ ਫਲਾਣਾ ਰਹਿੰਦਾ ਸੀ, ਅਮਰੀਕਾ ਸਿਓ ਰਹਿੰਦਾ ਸੀ, ਲਾਗੇ ਲਹਿਣਾ ਵਾ, ਇੱਥੇ ਉਹ ਛਾਂਗਾ ਸਿਓ ਰਹਿੰਦਾ ਸੀ। ਉਹਨਾਂ ਨਾਲ ਸਾਡੇ ਬੜੇ ਤਾਲੁਕਾਤ ਸੀ, ਬੜੇ ਅੱਛੇ ਸੀ। ਉਹ ਮੇਲੇ ਤੇ ਆਉਂਦੇ ਹੁੰਦੇ ਸੀ, ਆ ਕੇ ਕਵਾਲੀ ਸੁਣਦੇ ਹੁੰਦੇ, ਬੜੇ ਮਾਸਕ ਨਾਲ, ਬੜਾ ਪਿਆਰ ਸੀ ਉਹਨਾਂ ਨਾਲ। ਸਾਡੇ ਪਿੰਡ ਦੇ ਵਿੱਚ ਇੱਕ ਬਰਾਦਰੀ ਸੀ, ਸਾਡਾ ਮੁੰਸ਼ੀ ਸੀ ਹਿੰਦੂ, ਤੇ ਉਹਦੇ ਨਾਲ ਬੜਾ ਪਿਆਰ ਸੀ। ਉਹ ਇੱਕੋ ਹੀ ਫੈਮਿਲੀ ਸੀ ਹਿੰਦੂਆਂ ਦੀ। ਉਹ ਸਾਡਾ ਮੁੰਸ਼ਪੁਣਾ ਕਰਦਾ ਹੁੰਦਾ ਸੀ ਨਾ ਵੀ ਅੱਖਾਂ ਤੇ ਕੁੱਤੇ ਦਾ ਲੈਣ ਦੇਣ ਦਾ। ਤੇ ਉਹ ਇਸ ਤਰ੍ਹਾਂ ਉਹ ਮੇਰੀ ਜੇ ਬੁਣਾ ਦੀ ਫੁੱਫੀ ਹਲੇ ਵੀ ਹਯਾਤ ਨੇ, ਤੇ ਉਹਦਾ ਉਹ ਜਿਹੜਾ ਮੁੰਸ਼ੀ ਸਾਡਾ ਸੀ, ਉਹਦੀਆਂ ਕੁੜੀਆਂ ਵੀ ਬੁਣਾ ਦੀ ਫੁੱਫੀ ਦੀਆਂ ਸਹੇਲੀਆਂ ਹਨ।
ਉਹਨਾਂ ਦੇ ਨਾਂ ਦੱਸਣੇ, ਉਹ ਜ਼ੇਨ 'ਚ ਗੱਲਾਂ ਕੁਛ ਨਕਸ਼ ਚੜ ਵੀ ਕਰਦੇ ਗੱਲਾਂ ਯਾਰ। ਪਹਿਲਾਂ ਇੰਨਾ ਇੰਟਰਸਟ ਨਹੀਂ ਸੀ ਹੈ, ਪਹਿਲਾਂ ਨਹੀਂ ਸੀ ਇੰਨਾ ਪਤਾ, ਗੱਲਾਂ ਸੁਣੀਆਂ। ਉਹ ਜਿਵੇਂ ਜਿਵੇਂ ਹੋਸ਼ ਪੜੀ ਫਿਰ ਸੋਸ਼ਲ ਮੀਡੀਆ ਥੋੜਾ ਜਿਹਾ ਹੋਇਆ ਜ਼ਿਆਦਾ, ਉਸ ਟਾਈਮ ਹੋਇਆ ਵੀ ਜਦੋਂ ਲਵਲੀ ਸਿੰਘ ਮੇਰੇ ਨਾਲ ਹੁੰਦਾ, ਸਰਦਾਰ ਮੁੰਡਾ ਜੀ, ਉਹ ਮੇਰੇ ਨਾਲ ਬਿਜ਼ਨਸ ਦੇ ਵਿੱਚ ਆ ਗਿਆ ਨਾ। ਸਾਡਾ ਰੀਅਲ ਸਟੇਟ ਦਾ ਕੰਮ, ਪ੍ਰਾਪਰਟੀ ਦਾ। ਪਹਿਲਾਂ ਮੈਂ ਜੌਬ ਕਰਦਾ, ਫਿਰ ਛੱਡ ਕੇ ਰੀਅਲ ਸਟੇਟ ਦਾ ਸ਼ੁਰੂ ਕਰ ਲਿਆ। ਉਹਦੇ ਆਉਣ ਦੇ ਨਾਲ ਫਿਰ ਥੋੜਾ ਜਿਹਾ ਐਕਸਪੈਂਡ ਕੰਮ ਜ਼ਿਆਦਾ ਹੋ ਗਿਆ, ਫਿਰ ਪਿੰਡਾਂ 'ਚ ਜਾਣਾ ਸ਼ੁਰੂ ਕਰ ਦਿੱਤਾ। ਉਹ ਫਿਰ ਇੱਕ ਚੇਨ ਜੀ ਬਣ ਗਈ, ਲੜੀ ਜੀ ਬਣ ਗਈ, ਜਿਹੜੀ ਬਜ਼ੁਰਗਾਂ ਤੋਂ ਗੱਲ ਸੁਣੀ ਸੀ ਉਹਨੂੰ ਅਮਲੀ ਜਾਮਾ ਪਹਿਨਾਉਣ ਦਾ। ਅਸੀਂ ਸੋਚਿਆ ਵੀ ਕਿ ਉਹਨੇ ਇਸ ਤਰ੍ਹਾਂ ਕੀਤਾ ਜਾਵੇ। ਉਹਦੇ ਵਿੱਚ ਅਸੀਂ, ਤੁਹਾਨੂੰ ਪਤਾ, ਟਰੈਵਲ ਕਰਨਾ ਹੋਵੇ, ਕਿਤੇ ਜਾਣਾ ਆਉਣਾ ਹੋਵੇ, ਖਰਚੇ ਬਹੁਤ ਹੁੰਦੇ। ਪਰ ਅਸੀਂ ਆਪਣੇ ਬਿਜ਼ਨਸ ਤੋਂ ਦਸਵੰਧ ਦਾ ਸ਼ੁਰੂ ਕਰ ਲਿਆ ਜੀ, ਆਪਾਂ 10% ਰੱਖਣਾ ਹੀ ਇਸ ਕੰਮ ਵਾਸਤੇ। ਉਹ ਸਟਾਰਟਿੰਗ ਦੇ ਵਿੱਚ ਅਸੀਂ ਕਰਦੇ ਰਹੇ 2-3 ਸਾਲ, ਫਿਰ ਆਸਤਾ YouTube ਤੋਂ ਇਨਕਮ ਆਉਣ ਲੱਗ ਪਈ, ਉਹ ਬਿਹਤਰ ਹੋ ਗਿਆ। ਮਤਲਬ ਕਿ ਅਸੀਂ ਜਿਹੜੇ YouTube ਤੋਂ ਹੁੰਦੇ ਸਾਰੇ ਲਾ ਦਿੰਦੇ ਆ, ਕਦੀ ਉੱਧਰ ਨੂੰ ਚੱਲਿਆ, ਕਦੀ ਉੱਧਰ ਚੱਲਿਆ ਜੀ। ਤੁਸੀਂ ਮਾਂ ਬੋਲੀ ਦੀ ਸੇਵਾ 'ਚ ਲਾ ਦਿੰਦੇ ਜੀ, ਇਹ ਬਹੁਤ ਬੜਾ ਕੰਮ ਹੈ ਜੀ। ਪੰਜਾਬੀ ਜ਼ਬਾਨ ਲਈ ਜੋ ਤੁਸੀਂ ਕੰਮ ਕਰ ਰਹੇ ਜੀ ਨਾ, ਵੱਡੇ ਪ੍ਰੋਫੈਸਰ ਨਹੀਂ ਕਰ ਪਾ ਰਹੇ। ਕਿਉਂ ਜੀ? ਅੱਜ ਸੋਸ਼ਲ ਮੀਡੀਆ ਨਾਲ ਦੁਨੀਆ ਜੁੜੀ ਹੈ। ਚੈਨਲ ਜਿਹੜੇ TV ਤੇ ਨੇ, ਕੌਣ ਇਹ ਹੋਰ 2-4-5-7 ਸਾਲ ਨੇ, ਹੁਣ ਹਰ ਬੰਦੇ ਕੋਲ ਮੋਬਾਈਲ ਹੈ ਤੇ ਉੱਥੇ ਚੈਨਲ ਚੱਲ ਰਿਹਾ, ਜੋ ਉੱਥੇ ਦੇਖਿਆ ਜਾ ਰਿਹਾ। ਹੁਣ ਅਸੀਂ ਰਮਜ਼ਾਨ ਸ਼ਰੀਫ ਤੋਂ ਬਾਅਦ ਕਿਤਾਬਾਂ ਪੜ੍ਹਨੀਆਂ, ਤੇ ਤੁਸੀਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੁੰਦਾ ਸੀ, ਉਹਦੇ ਵਿੱਚ ਤੁਸੀਂ ਕੁਝ ਕੈਨੇਡਾ ਤੋਂ ਦੋਸਤ ਲਿਆ ਹੁੰਦੇ ਸੀ, ਉਹ ਹਰ ਰੋਜ਼ ਫਰਜ਼ ਹੋਇਆ ਸੀ ਸਾਡੇ ਤੋਂ ਵੀ ਵੇਖਣਾ। ਅਸੀਂ ਉਹ ਲਗਾਤਾਰ ਅਸੀਂ ਦੇਖ ਰਹੇ ਸਾਂ ਤੇ ਬਹੁਤ ਕੁਝ ਸਿੱਖ ਰਹੇ ਸਾਂ ਅਸੀਂ ਉੱਥੋਂ। ਅੱਛਾ, ਤੁਸੀਂ ਕੀ ਸਮਝਦੇ ਹੋ, ਅਸੀਂ ਪੰਜਾਬੀ ਜਿਹੜੇ ਆ, ਇਹ ਪੰਜਾਬੀ ਬੋਲਣ 'ਚ ਕਿਉਂ ਸ਼ਰਮ ਮਹਿਸੂਸ ਕਰਨੇ ਆ ਆਪਣੇ ਬਾਲਾਂ ਨਾਲ? ਮੈਂ ਹੀ ਤੇ ਵਿਦਵਾਨ ਵੇਖੇ ਨੇ ਜਿਹੜੇ ਸਾਰਾ ਦਿਨ ਪੰਜਾਬੀ ਦਾ ਭਾਸ਼ਣ ਦਿੰਦੇ ਨੇ, ਪੰਜਾਬੀ, ਜਦੋਂ ਬਾਲਾਂ ਨਾਲ ਗੱਲ ਕਰਨਗੇ ਉਰਦੂ 'ਚ ਗੱਲ ਕਰਨਗੇ। ਇਸੇ ਤਰ੍ਹਾਂ ਹੀ ਹੈ ਡਾਕਟਰ ਸਾਹਿਬ। ਜੇ ਮੈਂ ਆਪਣੇ ਘਰ ਤੋਂ ਸ਼ੁਰੂ ਕਰਾਂ ਨਾ, ਮੇਰੇ ਬੱਚੇ ਆ, ਸਾਡੇ ਸਕੂਲਿੰਗ ਸਿਸਟਮ ਇਸ ਤਰ੍ਹਾਂ ਦਾ। ਮੇਰੇ ਬੱਚੇ ਇੱਥੇ ਫੈਸਲਾਬਾਦ DPS ਪੜ੍ਹਦੇ। ਹੁਣ ਉਹਨਾਂ ਦੀ ਸਕੂਲਾਂ ਦੇ ਵਿੱਚ ਅੱਗੋਂ ਪੰਜਾਬੀ ਵਾਲੇ ਪਾਸੇ ਤੇ ਹੈ ਹੀ ਕੋਈ ਗੱਲ ਨਹੀਂ, ਪੜ੍ਹਾਉਣੀ ਉਰਦੂ, ਉਹਨਾਂ ਬੋਲਣੀ ਉਰਦੂ। ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਚਲੋ ਉਹਨਾਂ ਨੂੰ ਪੰਜਾਬੀ ਵੀ ਨਾਲ, ਲੇਕਿਨ ਇਹ ਆ ਵੀ ਪੰਜਾਬੀ ਸਿਖਾਉਣ ਵਾਲੀ ਤਾਂ ਗੱਲ ਹੀ ਕੋਈ ਨਹੀਂ। ਉਹ ਮੈਂ ਕਹਿੰਦਾ ਨਾ ਵੀ ਘਰਦਿਆਂ ਨੂੰ ਜਾਂ ਹੋਰ ਦੋਸਤ ਵੀ ਜਿਨ੍ਹਾਂ ਦੇ ਬੱਚੇ ਬਿਲਕੁਲ ਆਂਦੇ ਵੀ ਪੰਜਾਬੀ ਬੋਲਣਗੇ, ਮੈਂ ਜਿੰਨਾ ਮਰਜ਼ੀ ਜ਼ੋਰ ਪਵਾ ਲਓ, ਕਹਿੰਦਾ ਪੰਜਾਬੀ ਬੋਲਣੀ। ਅੱਛਾ, ਕਿਉਂਕਿ ਅਸੀਂ ਪੰਜਾਬੀਆਂ ਦਾ ਖੂਨ ਹੈ, ਸਾਡੇ ਚੋਂ ਨਿਕਲ ਤੇ ਸਕਦੀ ਨਹੀਂ। ਇਹਦੇ ਵਿੱਚ ਜੇ ਸ਼ਰਮ ਵਾਲੀ ਗੱਲ ਆਪਾਂ ਕਰਦੇ ਆ, ਬਿਲਕੁਲ ਸਾਡੇ ਉੱਤੇ ਜ਼ੇਨ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਵਾ। ਇਹ ਤੇ ਹੁੰਦਾ ਵੇਖੋ ਪ੍ਰੀ ਪਲਾਨ ਕੰਮ ਨਾ, ਸਰਕਾਰੀ ਲੈਵਲ ਤੇ ਜਾਂ ਸਕੂਲਿੰਗ ਕਾਲਜਿਸ ਆ ਜਾਂਦੇ ਆ, ਜਦੋਂ ਉੱਥੇ ਸਾਰਾ ਕੁਝ IGO ਕਰ ਦੇਣਾ, ਜਾਂ ਸਾਡੀ ਜੁਡੀਸ਼ਰੀ ਆ ਜਾਂ ਹੋਰ ਵੀ ਸਰਕਾਰੀ ਜਿੰਨੇ ਅਦਾਰੇ ਨੇ, ਉੱਥੇ ਜਦੋਂ ਕਨਸੈਪਟ ਹੀ ਨਹੀਂ ਰਹਿਣਾ ਪੰਜਾਬੀ ਦਾ, ਤੇ ਉਹ ਫਿਰ ਆਟੋਮੈਟਿਕਲੀ ਲੋਕਾਂ ਦਾ ਜ਼ੇਨ ਥੋੜਾ ਬਦਲਣ ਲੱਗ ਜਾਂਦਾ। ਤੇ 70, 74, 75 ਸਾਲਾਂ ਦੇ ਵਿੱਚ ਉਹ ਕਾਫੀ ਸਾਰਾ, ਮੈਨੂੰ ਲੱਗਦਾ, ਆਪਣੇ ਸਾਜ਼ਿਸ਼ 'ਚ ਕਾਮਯਾਬ ਵੀ ਹੋ ਗਏ। ਬਿਲਕੁਲ ਇਸੇ ਤਰ੍ਹਾਂ ਜੀ। ਇਹ ਵਾਕਈ ਜੀ ਤੁਹਾਡੀ ਗੱਲ ਸਾਜ਼ਿਸ਼ 'ਚ ਕਾਮਯਾਬ ਹੋ ਗਿਆ। ਸਾਡੇ ਕੋਲ ਸਾਡੀ ਜ਼ੁਬਾਨ ਖੋਲ੍ਹ ਦਿੱਤੀ ਗਈ, ਸਾਡੇ ਕੋਲ ਸਾਡਾ ਸੱਭਿਆਚਾਰ, ਸਾਡਾ ਸਾਰਾ ਵਿਰਸਾ, ਸਾਨੂੰ ਸੂਫੀ ਇੱਕ ਜਿਹੜੀ ਰਵਾਇਤ ਲੱਗੀ ਉਹਨੂੰ ਤੋੜ ਦਿੱਤਾ ਗਿਆ। ਵਾਕਈ ਤੁਹਾਡੀ ਗੱਲ ਇਸੇ ਤਰ੍ਹਾਂ ਹੀ ਹੈ ਜੀ। ਅੱਛਾ ਢਿੱਲੋਂ ਸਾਹਿਬ, ਇਹ ਸਿੱਖ ਮੁਸਲਿਮ ਸੰਬੰਧ ਜਿਹੜੇ ਨੇ, ਇਹਨਾਂ ਨੂੰ ਜੇ ਤਨਾਜ਼ਰ 'ਚ ਦੇਖੀਏ ਤੇ ਇਹ ਜਿਹੜਾ ਕਰਤਾਰਪੁਰ ਲਾਂਘਾ ਖੁੱਲਿਆ, ਤੁਹਾਡੀ ਬੜੀਆਂ ਰਿਪੋਰਟਾਂ ਵੀ ਦੇਖੀਆਂ ਨੇ, ਕੀ ਸਮਝਦੇ ਹੋ ਕਿ ਕਿੰਨੀ ਵੱਡੀ ਪ੍ਰਾਪਤੀ ਸਾਡੇ ਪੰਜਾਬੀਆਂ ਲਈ? ਡਾਕਟਰ ਸਾਹਿਬ ਵੇਖੋ, ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਲਾਂਘੇ ਜਿਹੜੇ ਆ ਥਾਂ ਤੋਂ ਖੁੱਲਣੇ ਚਾਹੀਦੇ, ਟ੍ਰੇਡ ਖੁੱਲਣਾ ਚਾਹੀਦਾ। ਵੇਖੋ ਕਿੰਨੀ ਵੱਡੀ ਹੁਣ ਇਸ ਵਾਰੀ ਟਾਰਗੇਟ ਹੈ ਜੀ ਗਵਰਨਮੈਂਟ ਦਾ, ਕਿ ਜਿਹੜੇ ਸਿੱਖ ਪਿਲਗ੍ਰਿਮਸ ਨੇ ਘੱਟੋ ਘੱਟ 20 ਲੱਖ ਜਿਹੜੇ ਆ ਪਾਕਿਸਤਾਨ ਨੂੰ ਆਉਣ ਟੂਰਿਸਟ ਦੀ ਸ਼ਕਲ ਦੇ ਵਿੱਚ। ਮੈਂ ਤੇ ਇਹ ਗੱਲ ਕਹਿੰਦਾ ਵੀ ਤੁਸੀਂ ਰਾਹਦਾਰੀਆਂ ਖੋਲੋ, ਟ੍ਰੇਡ ਖੋਲੋ, ਇਹਨਾਂ ਦੇ ਵੀਜ਼ੇ ਖੋਲੋ, ਹਿੰਦੂਆਂ ਦੇ ਵੀ ਖੋਲੋ, ਸਿੱਖਾਂ ਦੇ ਵੀ ਖੋਲੋ। ਤੁਸੀਂ ਜੇ 20 ਲੱਖ ਐਕਸਪੈਕਟ ਕਰਦੇ ਜੇ, ਮੈਨੂੰ ਲੱਗਦਾ ਵੀ ਤੁਸੀਂ 1,20,000 ਤੇ ਪਹੁੰਚ ਜਾਣਾ ਵਾ। ਇੰਨੀ ਸਟਰੈਂਥ ਲੋਕਾਂ ਦੀ, ਲੋਕਾਂ ਦੇ ਵਿੱਚ ਇੰਨਾ ਉਤਸ਼ਾਹ, ਇੰਨਾ ਪਿਆਰ ਆਉਣ ਵਾਸਤੇ। ਤੈਨੂੰ ਭਾਵੇਂ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਆਸਾਨੀਆਂ ਪੈਦਾ ਕਰੋਗੇ ਤਾਂ ਫੇਰ ਹੀ ਤੁਸੀਂ ਰੈਵਨਿਊ ਜਿਹੜਾ ਵਾ ਟੂਰਿਜ਼ਮ ਦੀ ਸ਼ਕਲ 'ਚ ਜਿਹੜਾ ਉਹਨੂੰ ਜਨਰੇਟ ਕਰ ਸਕਦੇ ਜੇ ਤੁਸੀਂ ਮੁਸ਼ਕਲਾਂ ਪੈਦਾ ਕਰਨੀਆਂ, ਮੁਸ਼ਕਲਾਂ ਤੋਂ ਮੀਨਸ ਕਿ ਵੀਜ਼ਾ ਪ੍ਰੋਸੈਸ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ, ਖਾਸ ਤੌਰ ਤੇ ਜਿਹੜਾ ਵਾ ਵੀਜ਼ਾ ਪ੍ਰੋਸੈਸ ਹੈ, ਉਹਨੂੰ ਥੋੜਾ ਜਿਹਾ ਜ਼ਿਆਦਾ ਮੇਰਾ ਖਿਆਲ ਰਿਲੈਕਸ ਕਰਨ ਦੀ ਲੋੜ ਹੈ, ਤੇ ਟ੍ਰੇਡ ਵੀ ਖੋਲਣ ਦੀ ਲੋੜ ਹੈ। ਕਿੱਡਾ ਵੱਡਾ ਬਾਰਡਰ ਹੈ, ਜਿਹੜਾ ਕੋਈ ਜਾਣਾ ਚਾਹਵੇ ਲਾਹੌਰੋਂ ਜਾਣਾ ਚਾਹਵੇ ਉਹ ਲਾਹੌਰੋਂ ਪਰਾਂ ਨੂੰ ਚੱਲ ਜਾਏ, ਜਿਹੜਾ ਕੋਈ ਫਿਰੋਜ਼ਪੁਰੋਂ ਜਾਣਾ ਚਾਹਵੇ ਇੱਧਰ ਨੂੰ ਚੱਲ ਜਾਏ, ਜਿਹੜਾ ਸਾਡੇ ਕੋਈ ਈਸਟ ਪੰਜਾਬ ਤੋਂ ਜਾਣਾ ਚਾਹਵੇ ਉਹਨੂੰ ਪਰਾਂ ਨੂੰ ਕ੍ਰਾਸ ਕਰ ਜਾਏ, ਉਹਦੇ ਉਹਨਾਂ ਵਾਸਤੇ ਆਸਾਨੀਆਂ ਹੋਣ। ਤੇ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਜੇ ਇਹਦੇ ਵਿੱਚ ਹੁਣ ਪਹਿਲੋਂ ਤੱਕ ਸੀ, ਜੇ ਆਪਾਂ ਗੱਲ ਕਰ ਲੈਂਦੇ ਹਾਂ ਜੀ ਜਸੂਸੀ ਦੀ ਗੱਲ ਕਰ ਲੈਂਦੇ, ਇੱਕ ਮਿਸਾਲ ਹੈ ਨਾ, ਥੋੜੀ ਜਿਹੀ
ਗੱਲ ਸੀਕ੍ਰੇਟ ਆ ਜਾਂਦੀ ਹੈ। ਜੀ ਜੀ ਸਮਝਿਆ ਜਾਂਦਾ ਸੀ ਕੋਈ ਤਸਵੀਰਾਂ ਖਿੱਚ ਲੀਆਂ, ਕਿਸੇ ਨੇ ਵੀਡੀਓ ਬਣਾ ਲਈ, ਉਹ ਜਸੂਸੀ। ਹੁਣ ਤੇ ਤੁਹਾਡੇ ਕੋਲ ਲਾਈਵ ਪਿਆ ਸਾਰਾ ਕੁਝ, ਬਿਲਕੁਲ ਤੁਸੀਂ ਲਾਈਵ ਵੇਖ ਸਕਦੇ ਜੀ ਦੂਜੇ ਪਾਸੇ ਕੀ ਹੈ। ਸੈਟਲਾਈਟ ਤੇ ਹਰ ਬੰਦੇ ਦੇ ਕੋਲ ਮੋਬਾਈਲ, ਹਰ ਬੰਦੇ ਦੇ ਕੋਲ ਸੈਟਲਾਈਟ ਤੇ ਹਰ ਚੀਜ਼ ਹੈ। ਉਹ ਤੇ ਗੱਲਾਂ ਰਹਿ ਨਹੀਂ ਗਈਆਂ ਹੁਣ ਨਾ। ਉਹ ਤੇ ਜੇ ਆਪਾਂ ਸਮਝ ਲਈ ਗੱਲ ਵੀ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਨਾ। ਹੁਣ ਤੁਹਾਡੇ ਕੋਲ ਜੇ ਸਿਕਿਉਰਿਟੀ ਦੀ ਗੱਲ ਕਰੋ ਤਾਂ ਸਿਕਿਉਰਿਟੀ ਇਸ ਲੈਵਲ ਤੱਕ ਹੋ ਗਈ ਹੈ ਵੀ ਤੁਸੀਂ ਹਰ ਬੰਦੇ ਨੂੰ ਮੋਨੀਟਰ ਕਰ ਸਕਦੇ ਹੋ, ਜਿਹੜਾ ਵੱਡਾ ਪ੍ਰੋਬਲਮ ਨਹੀਂ ਹੈ। ਤਾਂ ਮੇਰਾ ਖਿਆਲ ਹੈ ਇਹਨੂੰ ਵਾਹਵਾ ਆਸਾਨ ਕਰਨਾ ਚਾਹੀਦਾ ਵਾ। ਲੋਕ ਥੋੜੇ ਨਹੀਂ, ਟੂਰਿਜ਼ਮ ਦੀ ਸ਼ਕਲ ਦੇ ਵਿੱਚ ਜੇ ਦੂਜੀ ਦੁਨੀਆ 70-80% ਕਮਾਉਂਦੀ ਆ ਆਪਣਾ ਰੈਵਨਿਊ ਕਮਾਉਂਦੀ, ਤੇ ਅਸੀਂ 50% ਕਮਾ ਸਕਦੇ। ਸਾਡੇ ਕੋਲ ਇੰਨਾ ਪੋਟੈਂਸ਼ੀਅਲ ਹੈ ਡਾਕਟਰ ਸਾਹਿਬ। ਬਹੁਤ ਸੋਹਣਾ ਤੁਸੀਂ ਸੁਝਾਅ ਦਿੱਤੇ ਜੀ, ਬੜੀ ਸੋਹਣੀ ਗੱਲ ਕੀਤੀ। ਬਿਲਕੁਲ ਅਸੀਂ ਸਾਰੀ ਗੱਲ 100% ਤੁਹਾਡੀ ਠੀਕ ਹੈ ਜੀ। ਇੰਜ ਬਿਲਕੁਲ ਖੁੱਲ੍ਹਣੇ ਚਾਹੀਦੇ ਨੇ ਲਾਗੇ, ਇਸ ਤਰੀਕੇ ਟ੍ਰੇਡ ਹੋਣਾ ਚਾਹੀਦਾ ਹੈ, ਟੂਰਿਸਟ ਆਉਣਾ ਚਾਹੀਦਾ ਵੇ। ਅੱਛਾ ਜੀ, ਤੁਸੀਂ ਗਏ ਜੀ ਉਹ ਆਪਣਾ ਚੜ੍ਹਦੇ ਪੰਜਾਬ? ਨਹੀਂ ਡਾਕਟਰ ਸਾਹਿਬ, ਮੈਂ ਹਾਲੇ ਤੱਕ ਜਾ ਨਹੀਂ ਸਕਿਆ। ਲਾਸਟ ਟਾਈਮ ਪਿਛਲੇ ਤੋਂ ਪਿਛਲੇ ਸਾਲ ਅਸੀਂ ਇੱਕ ਸਾਨੂੰ ਸੱਦਾ ਸੀ ਉਧਰੋਂ, ਜਦੋਂ ਇੰਟਰਨੈਸ਼ਨਲ ਹੋਇਆ ਸੀ ਨਗਰ ਕੀਰਤਨ ਨਿਕਲਿਆ। ਜੀ ਜੀ, ਉਦੋਂ ਸਾਨੂੰ SGPC ਵੱਲੋਂ ਹੈ ਸੀ ਇਨਵੀਟੇਸ਼ਨ, ਲੇਕਿਨ ਉਹ ਟਾਈਮ ਦੀ ਥੋੜੀ ਦੀ ਘਾਟ ਦੀ ਹੋਣ ਦੀ ਵਜ੍ਹਾ ਨਾਲ ਨਹੀਂ ਜਾ ਸਕੇ। ਤੇ ਇਨ ਫਿਊਚਰ ਇਸ ਤਰ੍ਹਾਂ ਦੇ ਜਿਵੇਂ ਨਗਰ ਕੀਰਤਨ ਨਿਕਲਿਆ ਸੀ ਪਿਛਲੀ ਵਾਰੀ ਵੀ, ਇੰਡੀਆ ਤੋਂ ਆ ਕੇ ਇੱਧਰ ਸਾਰੇ ਸਟੇਟਾਂ ਚ, ਪਾਕਿਸਤਾਨ ਤੋਂ ਆ ਕੇ ਉਧਰ ਤੱਕ ਗਿਆ ਸੀ। ਤੇ ਦੋਸਤ ਨੇ ਬੜੀ ਸੋਹਣੀ ਗੱਲ ਕੀਤੀ ਸੀ ਕਿ ਜਿੱਥੋਂ ਸ਼ੁਰੂ ਹੋਇਆ ਸੀ, ਜਿੱਥੋਂ ਕੰਮ ਸਟਾਰਟ ਹੋਇਆ ਸੀ, ਰਾਏ ਬੁਲਾਰ ਦੀ ਗੱਲ ਕਰ ਲਈਏ ਜਾਂ ਬਾਬੇ ਫਰੀਦ ਦੀ ਗੱਲ ਕਰ ਲਈਏ, ਉਹ ਨਗਰ ਕੀਰਤਨ ਨਿਕਲੇ। ਜੇ ਸਿੱਖਾਂ ਦੀ ਗੱਲ ਕਰਾਂ, ਮਜ਼ਹਬੀ ਗੱਲ ਕਰ ਲੈਂਦੇ, ਬਾਬੇ ਦੇ ਦਰਬਾਰ ਤੋਂ ਸ਼ੁਰੂ ਕਰੋ ਤੇ ਸਾਰੇ ਬਾਬੇ ਫਰੀਦ ਦੇ ਦਰਬਾਰ ਤੇ ਲੈ ਕੇ ਜਾਓ, ਹਰ ਪਾਸੇ ਲੈ ਕੇ ਜਾਓ, ਤੇ ਤੁਹਾਨੂੰ ਮਜ਼ਹਬੀ ਹਮਾਂਗੀ ਦਾ ਵੀ ਪਤਾ ਲੱਗੂ ਕਿ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਯਾਰ ਹੈ ਕੀ, ਇਹਨਾਂ ਦੇ ਮਜ਼ਹਬੀ ਤਿਉਹਾਰ ਕੀ ਨੇ, ਸਾਡੇ ਕੀ ਨੇ। ਇੱਕ ਦੂਜੇ ਨੂੰ ਜਾਣਾਂਗੇ ਤੇ ਇੱਕ ਦੂਜੇ ਦੀਆਂ ਚੰਗਿਆਈਆਂ ਨੂੰ ਜਾਣਾਂਗੇ। ਜੇ ਇੱਕ ਦੂਜੇ ਦੀਆਂ ਬੁਰਾਈਆਂ ਮਿੱਥੀ ਜਾਵਾਂਗੇ ਤੇ ਵੀ ਬੁਰੇ ਹੀ ਬਣਾਂਗੇ ਇੱਕ ਦੂਜੇ ਵਾਂਗ। ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਢਿੱਲੋਂ ਸਾਹਿਬ, ਇਹ ਬਹੁਤ ਬੜੀ ਗੱਲ ਹੈ। ਤੁਸੀਂ ਅਸਲ ਵਿੱਚ ਗੱਲ ਕੀਤੀ ਬਾਬਾ ਫਰੀਦ ਸਾਹਿਬ ਦੇ ਫਲਸਫੇ ਦੀ, ਕਿਉਂਕਿ ਬਾਬਾ ਸਾਹਿਬ ਦੇ ਜਿਹੜਾ ਜਮਾਤਖਾਨਾ ਸੀ ਨਾ ਜੀ, ਉੱਥੇ ਬਾਬਾ ਜੀ ਨੇ ਜਦੋਂ ਜਮਾਤਖਾਨਾ ਸ਼ੁਰੂ ਕੀਤਾ ਤਾਂ ਉੱਥੇ ਹਿੰਦੂ ਜੋਗੀ ਵੀ ਹੁੰਦੇ ਸੀ। ਬਾਬਾ ਜੀ ਉਹਨਾਂ ਨਾਲ ਮੁਕਾਲਮਾ ਕਰਦੇ ਸੀ, ਜਿਹਨੂੰ ਮੁਕਾਲਮਾ ਬੈਨਲ ਮਜ਼ਾਹਿਬ ਇੰਟਰਫੇਅਰ ਡਾਇਲੌਗ ਕਿਹਾ ਜਾਂਦਾ ਹੈ। ਇਹ ਤੁਸੀਂ ਉਹ ਗੱਲ ਕੀਤੀ ਹੈ, ਇਹ ਵਾਕਈ ਹੋਣਾ ਚਾਹੀਦਾ ਵੀ। ਇਹ ਕਨਸੈਪਟ ਬੜਾ ਖੂਬਸੂਰਤ। ਹੁਣ ਵੀ ਜ਼ਿਆਦਾ ਡਾਕਟਰ ਸਾਹਿਬ ਨਹੀਂ, 5-4 ਲੋਕਾਂ ਨੂੰ ਮੈਂ ਲਿਜਾ ਚੁੱਕਿਆ ਵਾ ਬਾਬਾ ਜੀ ਦੇ ਦਰਬਾਰ ਤੇ ਲੋਕ ਬਹੁਤ ਉੱਥੋਂ ਦੇ ਜਿਹੜੇ ਦਰਬਾਰ ਸੀ ਤੇ ਬਹੁਤ ਰਿਸਪੈਕਟ ਕਰਦੇ ਆ। ਸਾਰਿਆਂ ਵਾਸਤੇ ਮੈਸੇਜ ਹੈ ਵੀ ਜਿਹੜੇ ਲੋਕ ਉਧਰੋਂ ਆਉਂਦੇ ਨਾ, ਸਿਰਫ ਉੱਥੋਂ ਗੁਰਦੁਆਰਿਆਂ ਤੱਕ ਮਹਿਦੂਦ ਨਾ, ਉਹ ਉਸ ਪਾਸੇ ਵੀ ਜਾਵੇ, ਉਸ ਕਨਸੈਪਟ ਨੂੰ ਵੀ ਬਾਬੇ ਨਾਨਕ ਦੇ ਨੂੰ, ਬਾਬੇ ਫਰੀਦ ਦੇ ਨੂੰ, ਉਹਨੂੰ ਵੀ ਅਪਣਾਓ। ਕਿਆ ਬਾਤ। ਅਸਲ ਬਾਬਾ ਜੀ ਨਾਲ ਉਹਨਾਂ ਨੂੰ ਬੜਾ ਪਿਆਰ ਹੈ। ਮੇਰੇ ਇੱਕ ਸਿੱਖ ਦੋਸਤ ਨੇ ਜੀ, ਅਮਰ ਸਿੰਘ ਜੀ ਅਮਨੀਤ ਪਟਿਆਲੇ ਤੋਂ, ਕਹਿੰਦੇ ਨੇ ਜੀ ਕਿ ਬਾਬਾ ਜੀ ਸਾਨੂੰ ਕਹਿੰਦਾ ਸਿਰ ਲਾ ਦਿਓ, ਅਸੀਂ ਆਪਣਾ ਸਿਰ ਲਾ ਦਾਂਗੇ। ਅਸੀਂ ਤਾਂ ਸਵੇਰੇ ਉੱਠ ਕੇ ਗੁਰਬਾਣੀ ਪੜ੍ਹਨੇ, ਬਾਬਾ ਜੀ ਦਾ ਅਸੀਂ ਵਿੱਚ ਪੜ੍ਹਨੇ ਆ। ਬਹੁਤ ਅੱਜ ਸਾਡੇ ਨਾਲ ਮੌਜੂਦ ਨੇ ਜੀ, ਬਹੁਤ ਖੂਬਸੂਰਤ ਪੰਜਾਬੀ ਸੇਵਾਦਾਰ, ਬਹੁਤ ਬੜੇ ਦਾਨਿਸ਼ਵਰ ਨੇ, ਬੜੀਆਂ ਪਿਆਰੀਆਂ ਗੱਲਾਂ ਕਰਦੇ ਨੇ। ਨਾਸਰ ਢਿੱਲੋਂ ਜੀ। ਅੱਛਾ, ਜ਼ਰੂਰ ਢਿੱਲੋਂ ਛੋਟਾ ਬੇਟਾ ਤੁਹਾਡਾ, ਹਾਂਜੀ ਹੁਰੈਨ, ਤੇ ਪੜ੍ਹਦੇ ਨੇ, ਕਿਸ ਕਲਾਸ ਚ ਨੇ, ਉਹਨਾਂ ਬਾਰੇ ਵੀ ਜ਼ਰੂਰ ਜੀ। ਦੂਸਰੀ ਕਲਾਸ ਚ ਹੈ ਜੀ। ਅੱਛਾ। ਤੇ ਛੋਟੀ ਜਿਹੜੀ ਹੈ ਪ੍ਰੈਪ ਦੇ ਹੈ, ਤੇ ਉਸ ਤੋਂ ਛੋਟੀ ਉਹ ਤੋਂ ਅਗਲੇ ਸਾਲ ਐਡਮਿਸ਼ਨ ਹੋ, 3.5 ਸਾਲ ਦੀ। ਬੱਚੇ ਛੋਟੇ ਨੇ ਜੀ। ਰੱਬ ਉਹਨਾਂ ਨੂੰ ਲੰਮੀ ਜ਼ਿੰਦਗੀ ਦੇ, ਤੰਦਰੁਸਤੀ ਦੇ ਜੀ, ਕੁੱਲ ਮੁਲਕ ਦੇ ਨਾਲ ਸਲਾਮਤ ਰਹਿਣ। ਢਿੱਲੋਂ ਸਾਹਿਬ, ਤੁਸੀਂ ਸਾਡੇ ਲਈ ਵਕਤ ਕੱਢਿਆ, ਸਾਡੇ ਲਈ ਬਹੁਤ ਧੰਨਵਾਦੀ। ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਪੰਜਾਬੀਆਂ ਨੂੰ, ਚੜ੍ਹਦੇ ਲਹਿੰਦੇ ਪੰਜਾਬੀਆਂ ਨੂੰ? ਸੁਣਾ ਇਹੋ ਹੀ ਹੈ ਜੀ, ਪਿਆਰ ਦਾ, ਮੁਹੱਬਤ ਦਾ, ਅਮਨ ਦਾ, ਜੋ ਬਾਬੇ ਫਰੀਦ ਦਾ ਸੁਣਾ ਸੀ, ਜੋ ਸਾਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ, ਸਾਡੇ ਵਾਸਤੇ ਇੱਕ ਬਣਾ ਦਿੱਤਾ, ਇੱਕ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਜਿਹੜਾ ਉਹ ਬਣਾ ਦਿੱਤਾ ਵੀ ਦੂਜਿਆਂ ਨਾਲ ਪਿਆਰ ਕਰੋ। ਉਹ ਹੀ ਸਾਰਾ ਕੁਛ ਹੈ, ਇੱਕ ਦੂਜੇ ਨਾਲ ਪਿਆਰ ਹੀ ਹੈ। ਜੰਗਾਂ ਦੇ ਵਿੱਚ ਪੈ ਕੇ ਤੇ ਆਪਾਂ ਕਿੰਨਾ ਕੁਛ ਡਾਕਟਰ ਸਾਹਿਬ ਖੱਟ ਲਿਆ। ਪੂਰੀ ਜਿੰਨਾ ਉਹਨਾਂ ਨੇ 5 ਮਿਲੀਅਨ ਲੋਕ ਮਰਵਾ ਲਏ ਸੀ ਕ੍ਰਿਸਚੀਅਨ ਨੇ, ਯੂਰਪ ਦੀ ਗੱਲ ਆਪਾਂ ਕਰਦੇ ਹਾਂ, ਤੇ ਉਹਨਾਂ ਨੂੰ ਜੇ ਅਕਲ ਆ ਗਈ, ਉਹਨਾਂ ਨੇ ਸਾਰਾ ਕੁਛ ਇੱਕ ਕਰ ਲਿਆ, ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਕਿੰਨੀ ਕੁ ਦੇਰ ਲੜਦੇ ਰਵਾਂਗੇ, ਕਿੰਨੀ ਕੁ ਦੇਰ ਇੱਕ ਦੂਜੇ ਨੂੰ ਅਸੀਂ ਕਹਿੰਦੇ ਰਹਾਂਗੇ? ਆਖਰ ਤੇ ਸਾਨੂੰ ਇੱਕ ਤਾਂ ਬਹਿਣਾ ਹੀ ਪੈਣਾ, ਕਿਉਂ ਨਾ ਹੋਣੀ ਬਹਿ ਜੀ। ਕਿਆ ਬੜੀ ਸੋਹਣੀ ਗੱਲ ਕੀਤੀ ਜੀ, ਪਿਆਰ ਮੁਹੱਬਤ ਦਾ ਸੁਨੇਹਾ ਦਿੱਤਾ। ਉਹਨਾਂ ਨੇ ਕਿਹਾ ਕਿ ਜੰਗ ਕਿਸੇ ਦੇ ਫਾਇਦੇ 'ਚ ਵੀ ਨਹੀਂ ਹੈ। ਬਹੁਤ ਸੋਹਣਾ ਜੀ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਨੇ ਆ ਜੀ। ਸਾਡੇ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਹੁਤ ਬੜਾ ਇੱਕ ਨਾਂ ਜੀ, ਤੁਸੀਂ ਸੋਸ਼ਲ ਮੀਡੀਆ ਤੇ ਪੰਜਾਬੀ ਲਈ ਜੋ ਕੰਮ ਕੀਤਾ ਹੈ, ਇਹ ਤੁਹਾਡਾ ਬਹੁਤ ਬੜਾ ਕੰਮ ਹੈ। ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਸ਼ੁਕਰੀਆ ਜੀ। ਡਾਕਟਰ ਜ਼ੁਲਫਰ ਬੁਖਾਰੀ, ਪੰਜਾਬ ਪਾਕਿਸਤਾਨ ਤੋਂ ਇਜਾਜ਼ਤ ਚਾਹੁੰਦਾ ਹੈ। ਰੱਬ ਰਾਖਾ।